ਲਓ ਬੇਲੀਓ, ਇਸ ਵੇਲੇ ਅਸੀਂ ਪਹੁੰਚੇ ਹਾਂ ਉਸ ਥਾਂ ਤੇ ਜਿੱਥੇ ਪੰਜਾਬੀ ਦੇ ਸੂਰਮਿਆਂ, ਪੰਜਾਬ ਦੇ ਸੂਰਮਿਆਂ ਭਗਤ ਸਿੰਘ, ਸੁਖਦੇਵ ਔਰ ਰਾਜਗੁਰੂ ਨੂੰ ਫਾਹੇ ਲਾਇਆ ਜਾਂਦਾ ਹੈ। ਇਹ ਗੱਲ ਹੈ 1931 ਦੀ। ਇੱਕ ਰਾਤ ਪਹਿਲੇ ਹੀ ਉਹਨਾਂ ਨੂੰ ਫਾਹੇ ਲਾ ਦਿੱਤਾ ਜਾਂਦਾ ਹੈ। ਇਹੀ ਉਹ ਥਾਂ ਸੀ ਜਿੱਥੇ ਇਸ ਵੇਲੇ ਜਿਹੜੀ ਲਾਹੌਰ ਦੀ ਸੈਂਟਰਲ ਜੇਲ੍ਹ ਹੈ, ਉਸ ਵੇਲੇ ਇਹ ਪਿੱਛੇ ਤੱਕ ਫੈਲੀ ਹੋਈ ਸੀ। ਇਹ ਫਾਂਸੀ ਘਾਟ ਸੀ, ਇੱਥੇ ਉਹਨਾਂ ਨੂੰ ਫਾਹੇ ਲਾਇਆ ਜਾਂਦਾ ਹੈ। ਉਸ ਤੋਂ ਬਾਅਦ ਸ਼ਾਇਦ ਉਸ ਵੇਲੇ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਸੀ ਕਿ ਫਾਹੇ ਲਾ ਕੇ ਤੇ ਗੱਲ ਮੁੱਕ ਜਾਣੀ ਹੈ, ਲੇਕਿਨ ਉਹ ਗੱਲ ਮੁੱਕੀ ਨਹੀਂ ਹੈ। ਅੱਜ ਵੀ ਇਸ ਚੌਕ ਨੂੰ ਭਗਤ ਸਿੰਘ ਦੇ ਨਾਮ ਦੇ ਨਾਲ ਲੋਕ ਯਾਦ ਕਰਦੇ ਹਨ। ਬਹੁਤ ਸਾਰੇ ਲੋਕ ਜਿਹੜੇ ਖਾਸ ਕਰ ਲੈਫਟ ਦੇ ਹਨ ਔਰ ਪੰਜਾਬੀ ਤਨਜ਼ੀਮਾਂ ਹਨ, ਉਹਨਾਂ ਦੀ ਹਮੇਸ਼ਾ ਤੋਂ ਇਹ ਡਿਮਾਂਡ ਰਹੀ ਹੈ ਕਿ ਚੂँਕਿ ਇਸ ਥਾਂ ਤੇ ਭਗਤ ਸਿੰਘ ਨੂੰ ਫਾਹੇ ਲਾਇਆ ਗਿਆ ਸੀ, ਇਸ ਚੌਕ ਦਾ ਨਾਮ ਭਗਤ ਸਿੰਘ ਚੌਕ ਰੱਖ ਦਿੱਤਾ ਜਾਵੇ। ਲੇਕਿਨ ਅਜੇ ਤੱਕ ਪਾਕਿਸਤਾਨੀ ਸਰਕਾਰ ਵੱਲੋਂ ਇਸ ਦਾ ਨਾਮ ਨਹੀਂ ਰੱਖਿਆ ਗਿਆ। ਇਸ ਨੂੰ ਅੱਜ ਵੀ ਫੁਆਰਾ ਚੌਕ ਬੋਲਿਆ ਜਾਂਦਾ ਹੈ। ਸੋ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਅਗਰ ਇਸ ਦਾ ਨਾਮ ਨਹੀਂ ਵੀ ਭਗਤ ਸਿੰਘ ਰੱਖਦੀ ਤੇ ਹਰ ਪੰਜਾਬੀ ਨੂੰ ਇਸ ਦਾ ਨਾਮ ਭਗਤ ਸਿੰਘ ਚੌਕ ਰੱਖਣਾ ਚਾਹੀਦਾ ਹੈ। ਔਰ ਜਦੋਂ ਤੁਸੀਂ ਇੱਥੇ ਆਉਂਦੇ ਹੋ, ਇਸ ਚੌਕ ਤੇ ਹਾਜ਼ਰੀ ਜ਼ਰੂਰ ਦੇਣੀ ਚਾਹੀਦੀ ਹੈ। ਮੇਰੇ ਨਾਲ ਇਸ ਵੇਲੇ ਪੰਜਾਬੀ ਦੇ ਉੱਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਜੀ ਔਰ ਰਜਵੰਤ ਕੌਰ ਜੀ ਹਨ। ਅੱਜ ਇਹਨਾਂ ਦੀ ਹਾਜ਼ਰੀ ਖਾਸ ਇਸ ਥਾਂ ਤੇ ਕਿਉਂ ਹੋਈ ਹੈ, ਇਹਨਾਂ ਦੀ ਖਾਹਿਸ਼ ਕੀ ਸੀ, ਇਹ ਜਾਣਦੇ ਹਾਂ ਵਰਿਆਮ ਸਿੰਘ ਸੰਧੂ ਸਾਹਿਬ ਤੋਂ। ਜੀ ਸਰ। ਰਜ਼ਾ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਉਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਏ ਨੇ। ਸਾਡੇ ਆਜ਼ਾਦੀ ਸੰਗਰਾਮ ਦੇ ਸੂਰਮੇ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਦਾ ਇਹ ਸ਼ਹੀਦੀ ਥਾਂ ਹੈ। ਇੱਥੇ ਉਹ ਫਾਂਸੀ ਦਾ ਤਖਤਾ ਸੀ, ਫੰਦਾ ਸੀ, ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਭਗਤ ਸਿੰਘ ਸਮੁੱਚੇ ਪੰਜਾਬ ਦਾ ਔਰ ਉਸ ਵੇਲੇ ਅਣਵੰਡੇ ਹਿੰਦੁਸਤਾਨ ਦਾ ਸਾਂਝਾ ਸ਼ਹੀਦ ਸੀ। ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬੀ ਪਿਆਰੇ ਨੇ ਉਹ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਦੇ ਨੇ। ਜਿਵੇਂ ਸਾਡੇ ਪੁਰਾਣੇ ਹੀਰੋ ਸਨ, ਨਾਇਕ ਸਨ, ਦੁੱਲਾ ਭੱਟੀ ਵਰਗੇ, ਅਹਿਮਦ ਖਰਲ ਵਰਗਿਆਂ ਦੇ ਨਾਲ, ਤਾਂ ਉਹਨਾਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ। ਔਰ ਉਹ ਸਾਡੀ ਸਾਂਝੀ ਵਿਰਾਸਤ ਦਾ ਇੱਕ ਨਿਸ਼ਾਨ ਸੀਗਾ, ਇੱਕ ਸਿੰਬਲ ਸੀ ਸਰਦਾਰ ਭਗਤ ਸਿੰਘ। ਮੇਰੀ ਖੁਸ਼ਨਸੀਬੀ ਇਹ ਹੈ ਕਿ ਮੈਂ ਭਗਤ ਸਿੰਘ ਹੋਰਾਂ ਦੇ ਇਤਿਹਾਸ ਦੇ ਨਾਲ, ਗਦਰ ਲਹਿਰ ਦੇ ਇਤਿਹਾਸ ਦੇ ਨਾਲ ਮੁੱਢੋਂ ਹੀ ਮੈਂ ਜੁੜਿਆ ਰਿਹਾ ਹਾਂ। ਔਰ ਮੈਂ ਉਹਨਾਂ ਉੱਤੇ ਰਿਸਰਚ ਦਾ ਕੰਮ ਵੀ ਕੀਤਾ ਹੋਇਆ ਬਹੁਤ। ਔਰ ਉਹਨਾਂ ਦੇ ਪਰਿਵਾਰ ਨਾਲ ਵੀ ਰਿਸ਼ਤਗੀ ਹੈ ਮੇਰੀ। ਵੱਡੀ ਗੱਲ ਇਹ ਨਹੀਂ ਹੈਗੀ, ਰਿਸ਼ਤਗੀ ਤੁਹਾਡੀ ਖੂਨ ਦੀ ਹੋ ਸਕਦੀ ਆ, ਉਸ ਤਰ੍ਹਾਂ ਜਾਣ ਪਛਾਣ ਦੀ ਹੋ ਸਕਦੀ ਆ, ਪਰ ਅਸਲੀ ਰਿਸ਼ਤਗੀ ਹੁੰਦੀ ਆ ਵਿਚਾਰਾਂ ਦੀ। ਜਿਨ੍ਹਾਂ ਦੀ ਵਿਚਾਰਾਂ ਦੀ ਰਿਸ਼ਤਗੀ ਨਹੀਂ ਹੈਗੀ, ਉਹ ਦੂਜੀਆਂ ਰਿਸ਼ਤਗੀਆਂ ਜਿਹੜੀਆਂ ਕੋਈ ਅਰਥ ਨਹੀਂ ਕੀ ਰੱਖਦੀਆਂ। ਮੈਨੂੰ ਯਾਦ ਆ ਰਿਹਾ ਕਿ ਇੱਕ ਫੰਕਸ਼ਨ ਵਿੱਚ ਭਗਤ ਸਿੰਘ ਹੋਰਾਂ ਦੀ ਯਾਦ 'ਚ ਕੀਤਾ ਜਾ ਰਿਹਾ ਸੀ ਵੈਨਕੂਵਰ ਦੇ ਵਿੱਚ, ਤੇ ਉੱਥੇ ਮੇਰੇ ਨਾਲ ਸੀ ਭਗਤ ਸਿੰਘ ਹੋਰਾਂ ਦਾ ਭਤੀਜਾ ਕਿਰਨਜੀਤ। ਤਾਂ ਕਿਰਨਜੀਤ ਬਾਰ-ਬਾਰ ਬੋਲਣ ਲੱਗਾ ਕਵੇ ਕਿ ਮੇਰੇ ਚਾਚਾ ਜੀ, ਮੇਰੇ ਚਾਚਾ ਜੀ, ਮੇਰੇ ਤਾਇਆ ਜੀ ਸਰਦਾਰ ਭਗਤ ਸਿੰਘ। ਮੈਂ ਉਹਨੂੰ ਕਿਹਾ, ਬਾਅਦ ਵਿੱਚ ਮੈਂ ਬੋਲਿਆ, ਮੈਂ ਕਿਹਾ ਵੀ ਕਿਰਨਜੀਤ ਠੀਕ ਹੈ, ਤੇਰੇ ਉਹ ਤਾਇਆ ਜੀ ਸੀ ਸਰਦਾਰ ਭਗਤ ਸਿੰਘ, ਪਰ ਉਹ ਇਕੱਲੇ ਤੇਰੇ ਨਹੀਂ ਸੀ ਹੈਗੇ, ਉਹ ਸਾਡੇ ਸਾਰੇ ਪੰਜਾਬੀਆਂ ਦੇ ਸੀਗੇ, ਸਾਡੇ ਆਪਣੇ ਸੀਗੇ। ਇਸ ਕਰਕੇ ਬਹੁਤਾ ਹੱਕ ਨਾ ਜਤਾ ਉਹਦੇ ਉੱਤੇ। ਤਾਂ ਅਸਲੀ ਗੱਲ ਤਾਂ ਇਹ ਹੈ। ਮੈਂ ਇਹਦੇ ਨਾਲ ਤੁਹਾਨੂੰ ਇੱਕ ਹੋਰ ਗੱਲ ਵੀ ਜੋੜਨੀ ਚਾਹਾਂਗਾ ਕਿ ਜਿਹੜੇ 1914-15 ਦੇ ਜਿਹੜੇ ਗਦਰੀ ਸ਼ਹੀਦ ਹੋਏ ਆ ਨਾ, ਕਰਤਾਰ ਸਿੰਘ ਸਰਾਭਾ ਵੀ ਇੱਥੇ ਹੀ ਫਾਂਸੀ ਲੱਗਾ ਸੀਗਾ। ਉਹਦੇ ਨਾਲ ਬਾਕੀ ਉਹਨਾਂ ਦੇ ਸਾਥੀ ਜਿਹੜੇ ਸਨ ਉਹ ਵੀ ਇੱਥੇ ਫਾਂਸੀ ਲੱਗੇ ਸਨ। ਔਰ ਗਦਰ ਲਹਿਰ ਵਿੱਚ ਹਿੰਦੂ, ਸਿੱਖ ਤੇ ਮੁਸਲਮਾਨਾਂ ਨੇ ਇਕੱਠੀਆਂ ਸ਼ਹਾਦਤਾਂ ਦਿੱਤੀਆਂ ਸੀਗੀਆਂ। ਔਰ ਮੈਂ ਤੁਹਾਨੂੰ ਇੱਕ ਬਹੁਤ ਖੂਬਸੂਰਤ ਮਿਸਾਲ ਦੇਣੀ ਚਾਹਾਂਗਾ ਕਿ 23ਵਾਂ ਰਸਾਲਾ ਇੱਥੇ ਲਾਹੌਰ ਜਿਹੜਾ ਸੀਗਾ ਮੀਆਂ ਮੀਰ ਛਾਉਣੀ ਦੇ ਵਿੱਚ, ਜਿਨ੍ਹਾਂ ਨੇ ਗਦਰ ਵਿੱਚ ਹਿੱਸਾ ਲਿਆ, ਉਹਨਾਂ ਦਾ ਆਗੂ ਸੀ ਦਫੇਦਾਰ ਲਛਮਣ ਸਿੰਘ। ਉਹ ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਗਦਰ ਕਰਕੇ ਤੇ ਸਾਡਾ ਤਖਤਾ ਪਲਟਾਉਣਾ ਚਾਹੁੰਦੇ ਸੀ, 12 ਬੰਦਿਆਂ ਨੂੰ ਫਾਂਸੀ ਦੀ, ਫੌਜੀਆਂ ਨੂੰ 12 ਨੂੰ ਫਾਂਸੀ ਦੀ ਸਜ਼ਾ ਐਲਾਨ ਹੋਇਆ। 11 ਸਿੱਖ ਸਨ, ਇੱਕ ਅਬਦੁੱਲਾ ਨਾਹਲ ਜਿਹੜਾ ਸੀਗਾ ਉਹ ਮੁਸਲਮਾਨ ਸੀਗਾ। ਤੇ ਆਖਰੀ ਵੇਲੇ ਮਤਲਬ ਉਹਨਾਂ ਨੇ ਕਿਹਾ, ਦਫੇਦਾਰ ਲਛਮਣ ਸਿੰਘ ਚੂਸਲੇਵਾਲ ਜਿਹੜਾ ਸੀ ਉਹਨਾਂ ਦਾ ਆਗੂ, ਹਾਸੇ ਨਾਲ ਕਹਿਣ ਲੱਗਾ, ਉਹਦਾ ਭਾਈ ਅਬਦੁੱਲਾ ਜੀ, ਜੇ ਤੁਸੀਂ ਚਾਹੋ ਤਾਂ ਸਾਨੂੰ ਕੋਈ ਇਤਰਾਜ਼ ਨਹੀਂਗਾ, ਤੁਸੀਂ ਆਪਣੀ ਜਾਨ, ਕਿਉਂਕਿ ਉਹ ਕਹਿੰਦੇ ਸੀ ਵਾਦਾ ਮਾਫ ਗਵਾਹ ਬਣ ਜਾਓ ਤੁਸੀਂ, ਤੇ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਆਪਣੀ ਜਾਨ ਬਚਾ ਲਓ, ਹੈ ਵੀ ਤੁਸੀਂ ਕਾਹਦੇ ਲਈ ਮਰਨਾ ਵਾ। ਉਸ ਨੇ ਜਿਹੜਾ ਜਵਾਬ ਦਿੱਤਾ, ਉਹਨੇ ਆਖਿਆ, ਸਰਦਾਰ ਲਛਮਣ ਸਿਆ,
ਤੂੰ ਮੇਰੇ ਨਾਲ ਬਹੁਤ ਧੱਕਾ ਕੀਤਾ ਹੈ ਗੱਲ ਕਰਕੇ, ਭਾਵੇਂ ਤੂੰ ਹਾਸੇ ਨਾਲ ਆਖੀ ਆ। ਅਸੀਂ ਇਹ ਲੜਾਈ ਜਿਹੜੀ ਸੀ ਇਹ ਹਿੰਦੂ ਸਿੱਖ ਤੇ ਮੁਸਲਮਾਨ ਨੇ ਰਲ ਕੇ ਲੜੀ ਸੀ, ਦੇ ਜਾਨ ਬਣ ਕੇ, ਇੱਕ ਦੂਜੇ ਦੇ ਭਰਾ ਬਣ ਕੇ। ਤੇ ਹੁਣ ਮੈਨੂੰ ਭਰਾ ਬਣਨ ਨੂੰ ਇੱਕ ਕਲੇਜੇ ਨਾਲੋਂ ਲਾ ਕੇ ਪਾਸੇ ਨਾ ਕਰ, ਖੇਡਣਾ ਖੇਡਣਾ। ਤੇ ਅਗਲੀ ਗੱਲ ਉਹਨੇ ਕਹੀ, ਉਹਨੇ ਕਿਹਾ ਜਿਹੜੀ ਆਖਰੀ ਖਾਸ਼ ਪੁੱਛਦੇ ਆ ਨਾ ਮਰਨ ਤੋਂ ਪਹਿਲਾਂ, ਮੇਰੀ ਆਖਰੀ ਖਾਸ਼ ਇਹੋ ਆ ਕਿ ਅਸੀਂ ਭਰਾਵਾਂ ਵਾਂਗ ਜੀਏ, ਭਰਾਵਾਂ ਵਾਂਗ ਇਕੱਠੇ ਹੋ ਕੇ ਲੜੇ, ਭਰਾਵਾਂ ਵਾਂਗ ਹੀ ਸ਼ਹਾਦਤ ਪਾਉਣ ਲੱਗੇ ਆ। ਤੇ ਸਾਡੇ ਸ਼ਹੀਦ ਹੋਣ ਤੋਂ ਬਾਅਦ ਜੇ ਸਾਡੀਆਂ ਦੇਹਾਂ ਨੂੰ ਸੰਸਕਾਰਿਆ ਜਾਵੇ ਤੇ ਇਕੱਠਿਆਂ ਸੰਸਕਾਰਿਆ ਜਾਵੇ, ਜੇ ਦਫਨ ਕੀਤਾ ਜਾਵੇ ਤੇ ਇਕੱਠਿਆਂ ਦਫਨ ਕੀਤਾ ਜਾਵੇ। ਮਤਲਬ ਇਹ ਇੱਕ ਸੀਗਾ ਜਜ਼ਬਾ ਜਿਹੜਾ ਸੀਗਾ ਉਹਨਾਂ ਲੋਕਾਂ ਦਾ। ਤਾਂ ਉਹ ਲੋਕ ਵੀ ਇੱਥੇ ਸ਼ਹੀਦ ਹੋਏ ਸਨ। ਭਗਤ ਸਿੰਘ ਜਿਹੜਾ ਉਹਨਾਂ ਚੋਂ ਸ਼ਹੀਦਾਂ ਚੋਂ ਆਖਰੀ ਸ਼ਹੀਦਾਂ ਵਿੱਚੋਂ ਇੱਕ ਸਿਰਮੌਰ ਸ਼ਹੀਦ ਸੀਗਾ। ਔਰ ਸ਼ਹੀਦਾਂ ਦੀਆਂ ਗੱਲਾਂ ਤੇ ਅਸੀਂ ਬਹੁਤ ਕਰਦੇ ਹਾਂ। ਉਹ ਲੋਕ ਜਿਨ੍ਹਾਂ ਨੇ ਭਗਤ ਸਿੰਘ ਵਰਗਿਆਂ ਨੂੰ ਸ਼ਹੀਦ ਕਰਨ ਦੇ ਵਿੱਚ ਆਪਣਾ ਹਿੱਸਾ ਪਾਇਆ ਜੀ, ਉਹ ਵੀ ਅੱਜ ਕੱਲ੍ਹ ਸਾਡੇ ਬਹੁਤ ਉਧਰ ਬਣੇ ਪਏ ਨੇ ਵੀ ਅਸੀਂ ਭਗਤ ਸਿੰਘ ਨੂੰ ਮੰਨਣ ਵਾਲੇ ਹਾਂ, ਅਸੀਂ ਭਗਤ ਸਿੰਘ ਨੂੰ ਮੰਨਣ ਵਾਲੇ ਹਾਂ। ਤੇ ਮੈਂ ਕਿਤੇ ਕਿਹਾ ਸੀਗਾ ਕਿ ਸ਼ਹੀਦ ਦੇ ਬੁੱਤ ਤੋਂ ਪਰਦਾ ਉਠਾਉਣ ਤੋਂ ਪਹਿਲਾਂ, ਬੁੱਤ ਬਣਾਉਂਦੇ ਆ ਨਾ, ਪਰਦਾ ਉਠਾਉਂਦੇ, ਸ਼ਹੀਦ ਦੇ ਬੁੱਤ ਤੋਂ ਪਰਦਾ ਉਠਾਉਣ ਤੋਂ ਪਹਿਲਾਂ ਆਪ ਉਸ ਪਰਦੇ ਤੋਂ ਬਾਹਰ ਆਓ ਜਿਸ ਦੀ ਓਟ ਵਿੱਚ ਇਸ ਨੂੰ ਕਤਲ ਕੀਤਾ ਜੀ। ਬਹੁਤ ਅੱਛੀ, ਬਹੁਤ ਵੱਡੀ ਗੱਲ। ਠੀਕ ਹੈ ਨਾ। ਤੋ ਜਦੋਂ ਅਸੀਂ ਇੱਥੇ ਖੜੇ ਆ ਤੇ ਅਸੀਂ ਉਹਨਾਂ ਦੇ ਪਖੰਡ ਤੇ ਦੰਭ ਨੂੰ ਵੀ ਅਸੀਂ ਉਜਾਗਰ ਕਰ ਰਹੇ ਨਾਲ ਦੇ ਨਾਲ, ਜਿਹੜੇ ਗੱਲੀ ਬਾਤੀ ਭਗਤ ਸਿੰਘ ਦੇ ਮਦਾਹ ਬਣਦੇ ਨੇ, ਪਰ ਹਕੀਕਤ ਵਿੱਚ ਕੋਈ ਨਹੀਂ। ਹਕੀਕਤ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਝਲਕ ਨਜ਼ਰ ਨਹੀਂ ਆਉਂਦੀ ਨਾ, ਬਿਲਕੁਲ ਨਹੀਂ ਆਉਂਦੀ। ਔਰ ਇੱਥੇ ਜਿਹੜੇ ਇਸ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਦੇ, ਦੁੱਲੇ ਪੱਟੀ ਤੇ ਅਹਿਮਦ ਖਰਲ ਉਹਨਾਂ ਦੇ ਵਾਂਗ, ਮੇਰਾ ਸਿਰ ਉਹਨਾਂ ਦੇ ਅੱਗੇ ਝੁਕਦਾ ਹੈ ਕਿ ਉਹ ਸਾਂਝੀ ਵਿਰਾਸਤ ਨੂੰ ਕਾਇਮ ਰੱਖ ਰਹੇ ਨੇ। ਔਰ ਜੇ ਜ਼ੋਰ ਪਵੇ ਤੇ ਜ਼ਰੂਰ ਇਹਦਾ ਨਾਂ ਭਗਤ ਸਿੰਘ ਦੇ ਨਾਂ ਤੇ ਪੈਣਾ ਚਾਹੀਦਾ। ਤੇ ਪਰ ਤੁਸੀਂ ਦਿਲਾਂ ਵਿੱਚ ਉਹਨੂੰ ਜਿਉਂਦਾ ਰੱਖਿਆ, ਇਹ ਤੁਹਾਡੇ ਵਾਸਤੇ ਤੇ ਸਾਡੇ ਵਾਸਤੇ ਸਾਰਿਆਂ ਵਾਸਤੇ ਫਖਰ ਦੀ ਗੱਲ ਹੈ ਔਰ ਮਾਣ ਦੀ ਗੱਲ। ਬਹੁਤ ਸੋਹਣੀ ਗੱਲ ਸੰਧੂ ਸਾਹਿਬ ਜਿਹੜੀ ਗੱਲ ਕਰ ਰਹੇ ਸੀ, ਉਹਦੇ ਵਿੱਚ ਦੋ ਪੱਖ ਤੋਂ ਮੈਂ ਉਸ ਨੂੰ ਅੱਗੇ ਵਧਾਉਣਾ, ਉਹਨਾਂ ਦੀ ਗੱਲ ਨੂੰ ਚਾਹੁੰਦਾ। ਇੱਕ ਤਾਂ ਇਹ ਹੈ ਕਿ ਅਸੀਂ ਭਗਤ ਸਿੰਘ ਅਗਰ ਕਰਦੇ ਹਾਂ ਤਾਂ ਸਾਨੂੰ ਇਹ ਵੀ ਤਾਂ ਜਾਣਨਾ ਚਾਹੀਦਾ ਕਿ ਭਗਤ ਸਿੰਘ ਦੀ ਆਈਡੀਆਲੋਜੀ ਕੀ ਹੈ, ਭਗਤ ਸਿੰਘ ਕਿਸ ਲਈ ਫਾਇ ਲੱਗੇ, ਔਰ ਕਿਆ ਉਹ ਸਾਰੀਆਂ ਆਜ਼ਾਦੀਆਂ ਪਾ ਲਈਆਂ? ਮੇਰੇ ਖਿਆਲ ਦੇ ਵਿੱਚ ਬਿਲਕੁਲ ਨਹੀਂ ਹੈ। ਦੂਸਰੇ ਐਂਡ ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਭਗਤ ਸਿੰਘ ਦੇ ਨਾਲ ਔਰ ਬਾਕੀ ਜਿਹੜੇ ਉਹਦੇ ਨਾਲ ਮੁਸਲਿਮ ਕਰੈਕਟਰ ਨੇ ਉਸ ਤੋਂ ਪਹਿਲੇ ਦੇ, ਉਹ ਜਿਹੜੀ ਇੱਕ ਨਿਖੇੜ ਇੱਥੇ ਜਾਂ ਖੇਡ ਇਸ ਤਰੀਕੇ ਦੀ ਬਣਾ ਦਿੱਤੀ ਗਈ ਹੈ ਨਿਖੇੜਨ ਦੀ, ਉਸ ਨੂੰ ਸਾਨੂੰ ਦੇਖਣਾ ਚਾਹੀਦਾ ਹੈ ਕਿ ਉਹਦੇ 'ਚ ਮਜ਼ਹਬੀ ਬੁਨਿਆਦਾਂ 'ਤੇ ਵੰਡ ਨਾ ਪਾਈ ਜਾਵੇ, ਬਲਕਿ ਉਹਦੇ 'ਚ ਇਹ ਹੋਵੇ ਕਿ ਜਿਨ੍ਹਾਂ ਦੀ ਮਿੱਟੀ, ਜਿਨ੍ਹਾਂ ਦਾ ਕਲਚਰ, ਜਿਨ੍ਹਾਂ ਦਾ ਇਤਿਹਾਸ ਸਾਂਝਾ, ਜਿਨ੍ਹਾਂ ਦਾ ਖੂਨ ਸਾਂਝਾ ਹੈ, ਉਹਨਾਂ ਨੂੰ ਸਾਂਝੇ ਤੌਰ 'ਤੇ ਰਹਿਣਾ ਚਾਹੀਦਾ ਹੈ। ਔਰ ਜਦੋਂ ਇਨਸਾਨ ਟੁੱਟਦੇ ਹਨ, ਟੁਕੜੀਆਂ ਦੇ ਵਿੱਚ ਵੰਡੇ ਜਾਂਦੇ ਹਨ, ਉਦੋਂ ਹੀ ਸਾਮਰਾਜ ਤਾਕਤਵਰ ਹੁੰਦਾ ਹੈ, ਉਦੋਂ ਹੀ ਉਹਨਾਂ ਦੇ ਮੰਨੀਆਂ ਜਾਂਦੀਆਂ ਹਨ। ਸੋ ਭਗਤ ਸਿੰਘ ਦੇ ਚੌਕ 'ਤੇ ਇੱਕ ਵਾਰੀ ਹੋਰ ਹਮੇਸ਼ਾ ਡਿਮਾਂਡ ਸਾਡੀ ਰਹੀ ਹੈ ਔਰ ਹਮੇਸ਼ਾ ਰਹੇਗੀ। ਅਗਰ ਸਰਕਾਰ ਇਸ ਨੂੰ ਨਹੀਂ ਵੀ ਮੰਨੇਗੀ ਤੇ ਸਾਡੇ ਐਂਡ ਤੇ ਹਮੇਸ਼ਾ ਇਹ ਭਗਤ ਸਿੰਘ ਚੌਕ ਹੈ ਔਰ ਅਸੀਂ ਇਸ ਨੂੰ ਕਹਿੰਦੇ ਰਹਾਂਗੇ।